ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਇਸ ਟਾਈਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓ ਤੋਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 29 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਕਹਿੰਦੇ ਵੀ ਹੁਣ ਤੱਕ ਜਿੰਨੇ ਵੀ ਪੋਲਸ ਆਏ ਹੈਗੇ ਆ ਉਹਨਾਂ ਦੇ ਮੁਤਾਬਕ ਹਜੇ ਵੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਆ। ਸੋ ਇਹ 3 ਨਵੰਬਰ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਰਿਐਲਿਟੀ ਇਹਦੇ ਵਿੱਚ ਕੀ ਹੋਊਗੀ। ਸੰਨ 2016 ਦੇ ਵਿੱਚ ਵੀ ਜਿਹੜੇ ਪੋਲਸ ਦੇ ਮੁਤਾਬਕ ਹਿਲਰੀ ਕਲਿੰਟਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੋਂ ਅੱਗੇ ਸੀਗੀ। ਸੋ ਕਈ ਜਿਹੜੇ ਹੈਗੇ ਆ ਪੋਲਸਟਰ ਉਹ ਕਹਿੰਦੇ ਵੀ ਜਿਹੜੀਆਂ ਪੋਲਸ ਹੁੰਦੀਆਂ ਇਹ ਮਿਰਗ ਤ੍ਰਿਸ਼ਨਾ ਵਾਂਗ ਹੁੰਦੀਆਂ, ਪੋਲਸ ਆਰ ਮਿਰਾਜ। ਸੋ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਕਿੱਦਾਂ ਹੋਊਗੀ। ਪਰ ਜਿਸ ਹਿਸਾਬ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਵੋਟਸ ਪਾ ਰਹੇ ਆ ਉਹਦੇ ਨਾਲ ਕਹਿੰਦੇ ਆ ਵੀ ਹੋ ਸਕਦਾ ਵੀ ਜੋ ਬਾਈਡਨ ਜਿਹੜੇ ਆ ਉਹ ਵਿਨਰ ਹੋਣ। ਜੀ ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਅਤੇ ਜੋ ਬਾਈਡਨ ਬੈਟਲ ਗਰਾਊਂਡ ਸਟੇਟਸ ਫਲੋਰੀਡਾ ਦੇ ਵਿੱਚ ਅਤੇ ਹੋਰ ਨਜ਼ਦੀਕੀ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਫੇਰੀ ਦੇ ਉੱਤੇ ਫੇਰੀ ਜਿਹੜੀ ਉਹ ਕੱਢ ਰਹੇ ਨੇ। ਲੋਕਾਂ ਨੂੰ, ਵੋਟਰਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ, ਲੁਭਾਉਣ ਦੇ ਲਈ ਵੀ ਇੱਧਰਲੇ ਪਾਸੇ ਨੂੰ ਵੋਟ ਪਵੇ, ਉਸ ਦੇ ਉੱਤੇ ਜਿਹੜਾ ਆ ਉਹਨਾਂ ਦਾ ਪੂਰਾ ਜ਼ੋਰ ਜਿਹੜਾ ਉਹ ਲੱਗਾ ਹੋਇਆ ਆ। ਅੱਜ ਜਿਹੜਾ ਹਰਜੋਤ ਸਿੰਘ ਜੀ ਸਿਵਲ ਅਨਰੈਸਟ ਦੀ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ 'ਚ ਇਸ ਦੀਆਂ ਚਰਚਾਵਾਂ ਤੇਜ਼ ਹੋ ਰਹੀਆਂ ਨੇ। ਪਿਛਲੇ ਲੰਮੇ ਸਮੇਂ ਤੋਂ ਆਪਾਂ ਜਿਹੜੇ ਸੁਣ ਰਹੇ ਹਾਂ ਉਸੇ ਚੀਜ਼ ਨੂੰ ਮੱਦੇ-ਨਜ਼ਰ ਰੱਖਦੇ ਹੋਏ ਵਾਲਮਾਰਟ ਨੇ ਆਪਣੇ ਬੰਦੂਕਾਂ ਦਾ ਅਤੇ ਜਿਹੜਾ ਐਮੂਨੇਸ਼ਨ ਆ ਉਹ ਡਿਸਪਲੇ ਤੋਂ ਕਹਿੰਦੇ ਆ ਹਟਾ ਦਿੱਤੇ ਆ। ਉਹਨਾਂ ਨੇ ਵੀ ਇਹੀ ਕਾਰਨ ਕਿਹਾ ਵੀ ਸਿਵਲ ਅਨਰੈਸਟ ਦੇ ਖਤਰੇ ਨੂੰ ਕਰਕੇ ਇਹਨਾਂ ਦੇ ਹਜ਼ਾਰਾਂ ਹੀ US ਸਟੋਰਸ ਦੇ ਵਿੱਚੋਂ ਇਹ ਗਨਜ਼ ਅਤੇ ਐਮੂਨੇਸ਼ਨ ਜਿਹੜੀ ਆ ਉਸ ਨੂੰ ਡਿਸਪਲੇ ਤੋਂ ਹਟਾਉਣ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਅਜੇ ਵੀ ਜੇ ਕਿਸੇ ਨੇ ਉੱਦਾਂ ਖਰੀਦਣੀ ਹੋਵੇ ਬਾਈ ਰਿਕੁਐਸਟ ਜਿਹੜੇ ਆ ਗਨਜ਼ ਅਤੇ ਐਮੂਨੇਸ਼ਨ ਜਿਹੜੀ ਆ ਉਸ ਨੂੰ ਖਰੀਦ ਸਕਦੇ ਨੇ। ਆਪਣੇ 4700 ਦੇ ਜਿਹੜੇ ਇਹਨਾਂ ਦੇ ਸਟੋਰਸ ਆ ਉਹਨਾਂ ਵਿੱਚੋਂ ਅੱਧਿਆਂ ਦੇ ਉੱਤੇ ਤਕਰੀਬਨ ਇਹ ਆਪਣੀ ਫਾਇਰ ਆਰਮਸ ਆ ਉਸ ਨੂੰ ਸੈੱਲ ਕਰਦੇ ਨੇ। ਅਗਲੀ ਖਬਰ ਜਿਹੜੀ ਕਿ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਵਿੱਚ ਕਹਿੰਦੇ ਵੀ ਇੱਕ ਟੈਰਰਿਸਟ ਹਮਲਾ ਹੋਇਆ ਹੈਗਾ। ਜਿਹੜੇ ਚਰਚ ਦੇ ਵਿੱਚ ਲੋਕ ਆਪਣੇ ਚਰਚ ਵਿੱਚ ਗਏ ਸੀ ਰੱਬ ਦਾ ਨਾਮ ਲੈਣ ਤੇ ਉੱਥੇ ਜਿਹੜਾ ਆ ਲੋਕਾਂ ਦੇ ਉੱਤੇ ਚਾਕੂਆਂ ਦੇ ਨਾਲ ਜਿਹੜਾ ਅਟੈਕ ਹੋ ਗਿਆ ਜਿਹਦੇ ਨਾਲ 3 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਆ। ਇਹ ਨੋਟਰ ਡੇਮ ਵੈਸਿਲਕਾ ਕਰਕੇ ਨਾਈਸ ਉੱਥੇ ਦਾ ਟਾਊਨ ਹੈਗਾ ਆ ਫਰਾਂਸ ਦੇ ਵਿੱਚ। ਉੱਥੇ ਜਿਹੜਾ ਇਹ ਚਾਕੂ ਦੇ ਨਾਲ ਅਟੈਕ ਹੋਇਆ ਹੈਗਾ। ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਮੁਸਲਿਮ ਵਰਲਡ ਦੇ ਵਿੱਚ ਵੀ ਲੋਕ ਜਿਹੜਾ ਉੱਥੇ ਦੇ ਪ੍ਰੈਜ਼ੀਡੈਂਟ ਫਰੈਂਚ ਹੈਗੇ ਆ ਇਮੈਨੂਅਲ ਮੈਕਰੋਨ ਉਹਨਾਂ ਦੇ ਉਲਟ ਚੱਲ ਰਹੇ ਹੈਗੇ ਕਿਉਂਕਿ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਸਾਡੇ ਮੁਲਕ ਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਆ ਆਪਣਾ ਧਰਮ ਮੰਨਣ ਦੀ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਦੂਸਰੇ ਦਾ ਜਾ ਕੇ ਗਲ ਵੱਢ ਦਿਓ। ਕਿਉਂਕਿ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਟੀਚਰ ਦਾ ਜਿਹੜਾ ਗਲ ਵੱਢ ਦਿੱਤਾ ਸੀ ਕਿਉਂਕਿ ਉਸਨੇ ਮੁਹੰਮਦ ਸਾਹਿਬ ਦੀ ਜਿਹੜਾ ਕੋਈ ਕਾਰਟੂਨ ਬਣਾਇਆ ਸੀ। ਅੱਜ ਜਿਹੜਾ ਇਸ ਅਟੈਕ ਹੋਣ ਦੇ ਨਾਲ ਜਿਹੜਾ ਇਹ ਲੱਗਦਾ ਵੀ ਰਿਲੇਸ਼ਨ ਹੁਣ ਕਾਫੀ ਉੱਥੇ ਜਿਹੜੇ ਟੈਂਸ ਹੋਣਗੇ। ਪਹਿਲਾਂ ਵੀ ਕਈ ਮੁਸਲਮਾਨ ਕੰਟਰੀਆਂ ਨੇ ਫਰਾਂਸ ਦੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਹੋਇਆ ਆ।
ਜੀ ਬਿਲਕੁਲ, ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਕਈਆਂ ਨੂੰ ਜਿਹੜਾ ਉਹ ਲੱਗਦਾ ਵੀ ਸ਼ਾਇਦ ਇੱਦਾਂ ਕਰਕੇ ਕੋਈ ਜਿਹੜਾ ਉਹ ਬਦਲਾ ਲੈ ਰਹੇ ਨੇ ਜਾਂ ਕੁਛ ਕਰ ਰਹੇ ਨੇ। ਸੋ ਇਹ ਜਿਹੜੇ ਕੁਛ ਅੱਤਵਾਦੀਆਂ ਦੇ ਦੁਆਰਾ ਇੱਕ ਘਿਨਾਉਣੀ ਘਟਨਾ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਹੈਗਾ ਆ, ਇਹ ਬਹੁਤ ਮਾੜਾ ਆ, ਮੰਦਭਾਗਾ ਆ। ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਮੁਸਲਮਾਨ ਆ ਉਹਨਾਂ ਦੇ ਪ੍ਰਤੀ ਲੋਕਾਂ ਦਾ ਕਿੱਦਾਂ ਦਾ ਰਵੱਈਆ ਆ। ਇੱਦਾਂ ਦੇ ਹਮਲਿਆਂ ਤੋਂ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਲਿਬਰਲ ਜਾਂ ਮੋਡਰੇਟ ਖਿਆਲਾਤ ਵਾਲੇ ਵੀ ਜਿਹੜੇ ਮੁਸਲਿਮ ਨੇ, ਇਸਲਾਮ ਨੂੰ ਮੰਨਣ ਵਾਲੇ ਆ, ਉਹਨਾਂ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਹੋਰ ਜਿਹੜਾ ਆ ਉਹ ਡਿਫਰੈਂਟ ਪੱਖ ਦਾ ਜਿਹੜਾ ਉਹ ਬਣ ਜਾਂਦਾ ਆ। ਆਲਰੇਡੀ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਚਰਚਾਵਾਂ ਇਸ ਚੀਜ਼ ਦੇ ਪ੍ਰਤੀ ਚੱਲਦੀਆਂ ਆ। ਇਹ ਬਹੁਤ ਮੰਦਭਾਗੀ ਗੱਲ ਆ ਵੀ ਇੱਦਾਂ ਦੇ ਜਿਹੜੇ ਇਸ ਨੂੰ, ਕਿਉਂਕਿ ਹੁਣ ਅੱਤਵਾਦੀ ਹਮਲਾ ਹੀ ਜਿਹੜਾ ਆ ਉਹ ਕਰਾਰ ਦਿੱਤਾ ਗਿਆ ਆ। 3 ਜਣਿਆਂ ਦੀ, ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ, ਮੌਤ ਹੋ ਚੁੱਕੀ ਆ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪਾੜਾ ਇਸ ਭਾਈਚਾਰੇ ਦੇ ਨਾਲ ਬਾਕੀ ਦੁਨੀਆ ਦਾ ਉਸ ਨੂੰ ਵਧਾਊਗਾ, ਘਟਾਊਗਾ ਨਹੀਂ। ਸੋ ਜਿਹੜੇ ਹੁਣ ਮੁਲਕ ਦੇ ਵਿੱਚ ਜਾਂਦੇ ਨੇ ਜਾਂ ਗਏ ਨੇ ਲੋਕ, ਉੱਥੋਂ ਦੇ ਰਵਾਇਤਾਂ ਦੇ ਨਾਲ, ਉੱਥੋਂ ਦੇ ਜਿਹੜੇ ਕਾਨੂੰਨਾਂ ਦੇ ਨਾਲ ਮਿਲ ਜੁਲ ਕੇ ਹੀ ਜਿਹੜਾ ਉਹ ਚੱਲਣਾ ਪੈਣਾ ਆ। ਸੋ ਇਹ ਸਿਚੁਏਸ਼ਨ ਆਉਣ ਵਾਲੇ ਸਮੇਂ ਦੇ ਲਈ ਪਤਾ ਨਹੀਂ ਕਿੱਦਾਂ ਦੀ ਬਣਨੀ ਆ, ਪਰ ਇਸ ਚੀਜ਼ ਦੇ ਉੱਤੇ ਵਿਰਾਮ ਜਿਹੜਾ ਲੱਗਣ ਦੀ ਜ਼ਰੂਰਤ ਆ। ਇਹਨਾਂ ਲੋਕਾਂ ਦਾ ਕੀ ਦੋਸ਼ ਸੀਗਾ? ਜੇ ਤੁਹਾਡਾ ਕਿਸੇ ਦੇ ਨਾਲ ਗੁੱਸਾ ਵੀ ਆ, ਗਿਲਾ ਵੀ ਆ, ਪਰ ਇਹਨਾਂ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਨਾ, ਜਿਨ੍ਹਾਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਮਾਰ ਮੁਕਾਇਆ ਗਿਆ ਆ। ਇਹ ਕੰਮ ਜਿਹੜਾ ਖਰਾਬੀ ਵੱਲ ਨੂੰ ਵਧੂਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਆਪਣੀ ਨਾਰਥ ਕੈਰੋਲੀਨਾ ਦੀ ਇੱਕ ਜਿਹੜੀ ਕੈਂਪੇਨ ਰੈਲੀ ਆ ਉਸ ਨੂੰ ਪੋਸਟਪੋਨ ਕਰ ਦਿੱਤਾ, ਕਿਉਂਕਿ ਉੱਥੇ ਤੇਜ਼ ਹਵਾਵਾਂ ਦਾ, ਝੱਖੜ ਦਾ ਜਿਹੜਾ ਆ ਉਹ ਐਡਵਾਈਜ਼ਰੀ ਜਿਹੜੀ ਉਹ ਜਾਰੀ ਹੋਈ ਸੀ, ਵਿੰਡ ਐਡਵਾਈਜ਼ਰੀ ਸੀ। ਸੋ ਉਸੇ ਚੀਜ਼ ਦੇ ਚੱਲਦਿਆਂ ਇਹਨਾਂ ਨੇ ਇਸ ਨੂੰ ਪੋਸਟਪੋਨ ਕੀਤਾ ਆ। ਬੀਤੇ ਦਿਨਾਂ ਦੇ ਵਿੱਚ ਇੱਕ ਕਾਫੀ ਠੰਡ ਭਰੇ ਇਲਾਕੇ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਰੈਲੀ ਕੀਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਰਿਪੋਰਟਾਂ ਆਈਆਂ ਸੀ ਵੀ ਸੈਂਕੜੇ ਲੋਕ ਜਿਹੜੇ ਆ ਉੱਥੇ ਠੰਡ ਦੇ ਵਿੱਚ ਫਸੇ ਜਿਹੜੇ ਉਹ ਰਹਿ ਗਏ, ਕਿਉਂਕਿ ਜਿਹੜਾ ਵੀ ਬੱਸਾਂ ਬੁੱਸਾਂ ਦਾ ਜਿਹੜਾ ਪ੍ਰਬੰਧ ਆ ਉਸ ਦੇ ਵਿੱਚ ਥੋੜ੍ਹੀਆਂ ਮੁਸ਼ਕਿਲਾਂ ਜਿਹੜੀਆਂ ਉਹ ਆਈਆਂ ਸੀਗੀਆਂ। ਇਸ ਵਾਰ ਜਿਹੜੇ ਰੈਲੀ 'ਚ ਜਾਣ ਵਾਲੇ ਲੋਕ ਆ ਉਹਨਾਂ ਨੂੰ ਲੈ ਕੇ ਅਤੇ ਆਪਣੀ ਵੀ ਜਿਹੜੇ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਉਹਨਾਂ ਨੇ ਇਹ ਜਿਹੜੀ ਫਾਇਟਵਿਲ ਜਿਹੜਾ ਹੈਗਾ ਆ ਉੱਥੇ ਜਿਹੜੀ ਨਾਰਥ ਕੈਰੋਲੀਨਾ ਦੇ ਵਿੱਚ ਹੋਣੀ ਸੀਗੀ, ਉਹ ਰੈਲੀ ਨੂੰ ਉਹਨਾਂ ਨੇ ਪੋਸਟਪੋਨ ਕਰ ਦਿੱਤਾ ਆ। ਸ਼ਾਇਦ ਮੰਡੇ ਨੂੰ ਜਿਹੜੀ ਆ ਕਹਿੰਦੇ ਵੀ ਉੱਥੇ ਹੁਣ ਕੈਂਪੇਨ ਦੇ ਸਟੇਟਮੈਂਟ 'ਚ ਦੱਸਿਆ ਵੀ ਉੱਥੇ ਹੋ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੁਪਰੀਮ ਕੋਰਟ ਜਿਹੜੀ US ਦੀ ਹੈਗੀ ਆ, ਉਹਨਾਂ ਨੇ ਡਿਸੀਜਨ ਦਿੱਤਾ ਹੈਗਾ ਬੈਲਟਸ ਨੂੰ ਲੈ ਕੇ। ਹਰ ਸਟੇਟ ਦਾ ਡਿਫਰੈਂਟ ਡਿਸੀਜਨ ਆਇਆ ਹੈਗਾ ਵੀ ਕਿਹੜੀਆਂ ਵੋਟਸ ਕਾਊਂਟ ਹੋ ਸਕਦੀਆਂ ਹੈਗੀਆਂ ਆ। ਵਿਸਕੌਨਸਨ ਸਟੇਟ ਦੇ ਵਿੱਚ ਕਹਿੰਦੇ ਵੀ ਜਿਹੜੇ ਮੇਲ ਇਨ ਬੈਲਟਸ ਆ ਉਹ ਇਲੈਕਸ਼ਨ ਡੇ ਵਾਲੇ ਦਿਨ ਤੱਕ ਮਿਲਣੇ ਚਾਹੀਦੇ ਆ। ਜੇ ਉਸ ਦਿਨ ਤੋਂ ਬਾਅਦ ਮਿਲੇ ਤੇ ਉਹਨਾਂ ਨੂੰ ਕਾਊਂਟ ਨਹੀਂ ਕੀਤਾ ਜਾਊਗਾ। ਇਸੇ ਤਰ੍ਹਾਂ ਪੈਨਸਿਲਵੇਨੀਆ ਦੇ ਵਿੱਚ ਜਿਹੜੀ ਮੇਲ ਇਨ ਬੈਲਟ ਆ ਉਹ ਕਹਿੰਦੇ ਵੀ 3 ਦਿਨ ਬਾਅਦ ਇਲੈਕਸ਼ਨ ਤੋਂ ਵੀ ਪਹੁੰਚ ਸਕਦੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਕਾਊਂਟ ਕੀਤਾ ਜਾਊਗਾ। ਨਾਰਥ ਕੈਰੋਲੀਨਾ ਦੇ ਵਿੱਚ ਮੇਲ ਇਨ ਬੈਲਟ ਜਿਹੜੇ ਆ ਅਪ ਟੂ 9 ਦਿਨ ਇਲੈਕਸ਼ਨ ਤੋਂ ਬਾਅਦ ਜੇ ਉਹ ਪਹੁੰਚਦੇ ਆ, ਐਜ਼ ਲੌਂਗ ਐਜ਼ ਜਿਹੜੀ ਸਟੈਂਪ ਆ ਉਹ ਨਵੰਬਰ 3 ਦੀ ਲੱਗੀ ਹੋਆ ਤੇ ਉਹਨਾਂ ਨੂੰ ਕਾਊਂਟ ਕੀਤਾ ਜਾ ਸਕਦਾ ਆ। ਸੋ ਜਿਸ ਹਿਸਾਬ ਨਾਲ ਇਹ ਡਿਸੀਜਨ ਆਏ ਆ, ਲੱਗਦਾ ਨਹੀਂ ਪਈ ਨਵੰਬਰ 3-4 ਨੂੰ ਜਿਹੜੇ ਆ ਇਲੈਕਸ਼ਨ ਰਿਜ਼ਲਟ ਉਹ ਫਾਈਨਲ ਹੋਣਗੇ। ਜੀ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨੇ ਕੁ ਉਹਨਾਂ ਤੱਕ ਜਿਹੜੇ ਪਹੁੰਚੇ ਹੋਣਗੇ ਤੇ ਕਿੰਨੇ ਕੁ ਇਨ ਪ੍ਰੋਸੈਸ ਜਿਹੜੇ ਹੋਣਗੇ ਜਿਹੜੇ ਅਜੇ ਤੱਕ ਪਹੁੰਚਣੇ ਆ, ਜਿਸ ਨੂੰ ਲੈ ਕੇ ਆ। ਜੇ ਤਾਂ ਬਹੁਤੀਆਂ ਥਾਵਾਂ ਦੇ ਉੱਤੇ ਇਹ ਮੁੱਦਾ ਆ ਹੀ ਗਿਆ, ਜਾਂ ਉਹਨਾਂ ਸਟੇਟਾਂ ਦੇ ਉੱਤੇ ਉਹ ਮੁੱਦਾ ਆਇਆ ਵੀ ਜਿਹਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੇ ਕਰਕੇ ਹੀ ਫਰਕ ਪਊਗਾ, ਫਿਰ ਤਾਂ ਡਿਲੇ ਹੋਊਗਾ ਰਿਜ਼ਲਟ। ਅਦਰਵਾਈਜ਼ ਜਿਹੜਾ ਆ ਉਹ ਰਿਜ਼ਲਟ ਆਪਾਂ ਨੂੰ ਇਲੈਕਸ਼ਨ ਡੇ ਵਾਲੇ ਦਿਨ ਵੀ ਜਿਹੜਾ ਨਾਈਟ ਵਾਲੇ ਦਿਨ ਜਿਹੜਾ ਉਹ ਮਿਲ ਸਕਦਾ ਆ। ਉੱਧਰ ਅੱਜ ਜੋ ਬਾਈਡਨ ਨੇ ਇਹ ਅਨਾਊਂਸ ਕੀਤਾ, ਕਹਿੰਦੇ ਵੀ ਉਹ ਜੇ ਉਹ ਰਾਸ਼ਟਰਪਤੀ ਬਣਦੇ ਨੇ ਅਤੇ ਉਹ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਨਗੇ, ਜਿਸ ਦੇ ਤਹਿਤ ਇੱਕ ਉਹ ਟਾਸਕ ਫੋਰਸ ਬਣਾਉਣਗੇ ਜਿਹੜੇ 545 ਨਿਆਣੇ ਉਹਨਾਂ ਦੇ ਮਾਪਿਆਂ ਦੇ ਨਾਲੋਂ ਵੱਖ ਹੋਏ ਆ, ਜਿਨ੍ਹਾਂ ਦੇ ਮਾਪਿਆਂ ਦਾ ਕੋਈ ਅਤਾ ਪਤਾ ਨਹੀਂ ਆ। ਵੀ ਉਹ ਟਾਸਕ ਫੋਰਸ ਦਾ ਕੰਮ ਹੋਊਗਾ, ਜਿੰਮਾ ਹੋਊਗਾ ਉਹਨਾਂ ਮਾਪਿਆਂ ਨੂੰ ਅਤੇ ਉਹਨਾਂ ਬੱਚਿਆਂ ਨੂੰ ਜਿਹੜਾ ਉਹ ਮਿਲਾਉਣ ਦਾ। ਰਾਸ਼ਟਰਪਤੀ ਟਰੰਪ ਦੇ ਇਮੀਗ੍ਰੇਸ਼ਨ ਦਾ ਕ੍ਰੈਕਡਾਊਨ ਆਪਾਂ ਦੇਖਿਆ ਹੀ ਆ ਵੀ ਕਾਫੀ ਸਟਰੋਂਗ ਜਿਹੜਾ USA ਮੈਕਸੀਕੋ ਬਾਰਡਰ ਦੇ ਉੱਤੇ ਰਿਹਾ ਹੈਗਾ ਆ, ਜਿੱਥੇ ਆਉਣ ਵਾਲੇ ਲੋਕਾਂ ਦੀ ਸੰਖਿਆ ਜਿਹੜੀ ਗਿਣਤੀ ਆ ਪਿਛਲੇ ਜਿਹੜੇ ਇਸ 3-4 ਸਾਲਾਂ ਦੇ ਵਿੱਚ ਘਟੀ ਜ਼ਰੂਰ ਹੈਗੀ ਆ। ਫੜੋ ਫੜਾਈ ਵੀ ਜਿਹੜੀ ਉਹ ਜ਼ਰੂਰ ਉਸ ਦੇ ਨਾਲ ਵਧੀ ਆ, ਅਤੇ ਸਟੇ ਇਨ ਮੈਕਸੀਕੋ ਵਾਲਾ ਆਰਡਰ ਵੀ ਜਿਹੜਾ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਅਗਲੀ ਖਬਰ ਚੱਲੀਏ। ਕਹਿੰਦੇ ਵੀ ਨੈਂਸੀ ਪਲੋਸੀ ਤੇ ਮਨੂਚਨ ਦੋਨਾਂ ਦੇ ਵਿਚਾਲੇ ਜਿਹੜੇ ਆ ਹੁਣ ਖੜਕਾ ਦੜਕਾ ਹੋ ਗਿਆ, ਕਿਉਂਕਿ ਜਿਹੜੀਆਂ ਸਟਿਮੂਲਸ ਪੈਕੇਜ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ
ਉਹ ਹੁਣ ਪੂਰੀ ਤਰ੍ਹਾਂ ਫੇਲ ਹੋ ਗਈ ਹੈਗੀ ਆ। ਦੂਸਰੇ ਪਾਸੇ ਨੈਂਸੀ ਪੈਲੋਸੀ ਨੇ ਇਹ ਵੀ ਕਿਹਾ ਵੀ ਮੈਂ ਪੂਰੀ ਤਰ੍ਹਾਂ ਕੌਨਫੀਡੈਂਟ ਹਾਂ ਵੀ ਨਵੰਬਰ 3 ਨੂੰ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਨਵੇਂ ਪ੍ਰੈਜ਼ੀਡੈਂਟ ਇਲੈਕਟ ਹੋ ਜਾਣਗੇ। ਜਿਹੜੇ ਸਟੀਵਨ ਮਨੂਚਿਨ ਆ ਉਹਨਾਂ ਨੇ ਇਹ ਕਿਹਾ ਵੀ ਨੈਂਸੀ ਪੈਲੋਸੀ ਜਿਹੜੀ ਆ ਉਹ ਨੈਗੋਸ਼ੀਏਟ ਨਹੀਂ ਕਰ ਰਹੀ। ਉਹ ਕਹਿੰਦੀ ਆ ਵੀ ਯੂ ਆਲ ਔਰ ਨਨ ਅਪਰੋਚ ਉਹ ਲਾ ਰਹੀ ਆ, ਪਰ ਜਿਹਦੇ ਨਾਲ ਅਮਰੀਕਨਜ਼ ਨੂੰ ਹੁਣ ਹੈਲਪ ਦੀ ਜ਼ਰੂਰਤ ਆ ਉਹ ਨਹੀਂ ਮਿਲੂਗੀ, ਤੇ ਇਹ ਜਿਹੜੀ ਮਾੜੀ ਗੱਲ ਹੈਗੀ ਆ। ਸੋ ਸਾਰਿਆਂ ਨੂੰ ਲੱਗਦਾ ਸੀ ਕੁਛ ਨਾ ਕੁਛ ਇਸ ਜਿਹੜਾ ਸਟਿਮੂਲਸ ਪੈਕੇਜ ਹੈ ਇਹ ਤੇ ਗੱਲਬਾਤ ਹੋਊਗੀ, ਪਰ ਹੁਣ ਲੱਗਦਾ ਨਹੀਂ ਹੈ। ਜਿਹੜੀ ਨੈਕਸਟ ਕਾਂਗਰਸ ਜਾਂ ਸੈਨੇਟ ਆਊਗੀ ਜਾਂ ਪ੍ਰੈਜ਼ੀਡੈਂਟ ਆਊਗੇ ਉਸ ਟਾਈਮ ਤੇ ਹੀ ਹੁਣ ਲੱਗਦਾ ਆ ਵੀ ਇਹਦੇ ਤੇ ਵਰਕਆਊਟ ਹੋਊਗਾ। ਜੀ ਸੈਨੇਟਰ ਟਿਮ ਕੇਨ ਉਹਨਾਂ ਨੇ ਕਿਹਾ ਵੀ ਉਹ ਜੋ ਬਾਈਡਨ ਨੂੰ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੋਟ ਆ ਉਹ ਪਾਉਣ ਜਾ ਰਹੇ ਆ। ਉਹਨਾਂ ਨੇ ਇਹ ਆਖਿਆ ਵੀ ਕਹਿੰਦੇ ਵੀ ਹੀ ਵਿਲ ਰਿਸਟੋਰ ਕਰੈਕਟਰ, ਵੀ ਯਾਨੀ ਕਿ ਇਹ ਇੱਕ ਚੀਜ਼ ਨੂੰ ਦੁਬਾਰਾ ਮੁਲਕ ਨੂੰ ਕੰਪੈਸ਼ਨ ਅਤੇ ਕਰੈਕਟਰ ਜਿਹੜਾ ਉਹ ਮੁੜ ਕੇ ਦੁਬਾਰਾ ਲੈ ਕੇ ਆ ਸਕਦੇ ਆ। ਸੋ ਸੈਨੇਟਰ ਜਿਹੜੇ ਟਿਮ ਕੇਨ ਆ ਉਹਨਾਂ ਨੇ ਆਪਣਾ ਜਿਹੜਾ ਕਹਿ ਲਓ ਵੀ ਤਰਾਜੂ ਆ ਜੋ ਬਾਈਡਨ ਦੇ ਹੱਕ ਦੇ ਵਿੱਚ ਤੋਲਿਆ ਹੈਗਾ ਆ। ਉਧਰ ਜਿਹੜਾ ਹਰਜੋਤ ਸਿੰਘ ਜੀ, ਅੱਜ ਜੇ ਇਕਨੋਮਿਕ ਖਬਰ ਦੇ ਉੱਤੇ ਗੱਲ ਕਰਦੇ ਜਾਈਏ ਤਾਂ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਇਕਨੋਮਿਕ ਰਿਕਵਰੀ ਦੇ ਦ੍ਰਿਸ਼ ਜਿਹੜੇ ਉਹ ਦੇਖਣ ਨੂੰ ਮਿਲੇ ਆ। ਮਾਹਰਾਂ ਨੂੰ ਦੀਆਂ ਜਿਹੜਾ ਕਹਿ ਲਓ ਵੀ ਭਵਿੱਖਬਾਣੀਆਂ ਨੂੰ ਸਾਈਡ 'ਤੇ ਕਰਦੇ ਹੋਏ ਜਿਹੜਾ ਤੀਜੇ ਕੁਆਟਰ ਦੀ ਇਕੋਨਮੀ ਆ ਉਹ 33% ਜਿਹੜੀ ਉਹ ਗਰੋ ਹੋਈ ਆ, ਉਸ ਦੇ ਵਿੱਚ ਉਛਾਲ ਦੇਖਿਆ ਗਿਆ ਆ, ਜਿਹੜਾ ਕਿ ਬਿਲਕੁਲ ਚੋਣਾਂ ਤੋਂ ਕੁਛ ਦਿਨ ਪਹਿਲਾਂ ਆਈ ਜਿਹੜੀ ਇੱਕ ਖਬਰ ਕਹਿ ਸਕਦੇ ਹਾਂ ਵੀ ਇਹਨਾਂ ਨੂੰ ਪਾਰ ਜਿਹੜੀ ਆ ਉਹ ਕਰ ਸਕਦੀ ਆ ਰਾਸ਼ਟਰਪਤੀ ਟਰੰਪ ਨੂੰ, ਵੀ ਕਿਉਂਕਿ ਹੁਣ ਇਹ ਦਾਅਵਾ ਆਪਣਾ ਪੂਰਾ ਠੋਕ ਕੇ ਕਹਿ ਸਕਦੇ ਆ ਵੀ ਪਹਿਲੇ ਜਦੋਂ ਕੁਆਟਰ ਦੇ ਵਿੱਚ ਦੂਜੇ ਕੁਆਟਰ 'ਚ ਕਰੋਨਾ ਵਾਇਰਸ ਆਇਆ ਸੀ, ਸ਼ਟਡਾਊਨ ਹੋਏ ਸੀ ਤਾਂ ਇਕੋਨਮੀ ਥੱਲੇ ਗਈ ਸੀ, ਪਰ ਜਿਉਂ-ਜਿਉਂ ਅਸੀਂ ਇਸ ਨੂੰ ਕਾਬੂ 'ਚ ਕੀਤਾ, ਖੋਲ੍ਹਣਾ ਸ਼ੁਰੂ ਕੀਤਾ ਤਾਂ ਇਕੋਨਮੀ ਦੇਖੋ ਕਿੰਨੀ ਤੇਜ਼ ਰਫ਼ਤਾਰ ਦੇ ਨਾਲ ਜਿਹੜੀ ਆ ਉਹ ਰਿਕਵਰ ਹੋਈ ਹੈਗੀ ਆ। ਇਹ ਜਿੱਦਾਂ ਕਹਿ ਲਓ ਵੀ ਸੰਜੀਵਨੀ ਬੂਟੀ ਦਾ ਕੰਮ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਲਈ ਗੱਲ ਇਹ ਕਰ ਸਕਦੀ ਆ। ਬਿਲਕੁਲ। ਸੋ ਕਹਿੰਦੇ ਜਿਹੜੇ ਅਲਫਾਬੈਟ ਕੰਪਨੀ ਹੈਗੀ ਆ ਉਹਦੇ ਸ਼ੇਅਰ 10% ਉੱਪਰ ਗਏ ਹੈਗੇ ਆ। ਇਹ ਗੂਗਲ ਦੀ ਪੇਰੈਂਟ ਕੰਪਨੀ ਹੈਗੀ ਆ। ਇਹ ਰਿਜ਼ਲਟਸ ਨੂੰ ਦੇਖ ਕੇ ਕੰਪਨੀ ਨੇ $16.40 ਪਰ ਸ਼ੇਅਰ ਦੇ ਹਿਸਾਬ ਨਾਲ ਅਰਨਿੰਗ ਜਿਹੜੀ ਆ ਰਿਪੋਰਟ ਕੀਤੀ ਹੈਗੀ ਆ। ਟਵਿੱਟਰ ਦੇ ਵੀ, ਐਮਾਜ਼ੋਨ, ਫੇਸਬੁੱਕ, ਐਪਲ, ਸਟਾਰਬਕ ਸਾਰਿਆਂ ਦੇ ਜਿਹੜੇ ਸਟਾਕ ਆ ਅੱਜ ਕਾਫੀ ਉੱਪਰ ਗਏ ਹੈਗੇ ਆ। ਮੰਡੇ ਕਾਫੀ ਮਾਰਕੀਟ ਡਾਊਨ ਗਈ ਸੀ, ਕੱਲ੍ਹ ਵੀ ਗਈ ਸੀ, ਅੱਜ ਫਿਰ ਇਹ ਰਿਵਰਸ ਹੋਇਆ ਹੈਗਾ ਇਸ ਜਿਹੜਾ ਡਾਟਾ ਆਇਆ ਹੈਗਾ ਆ ਉਸ ਨੂੰ GDP ਨੂੰ ਲੈ ਕੇ। ਜੀ, ਜੋ ਬਾਈਡਨ ਨੇ ਫਲੋਰੀਡਾ ਦੇ ਵਿੱਚ ਜਾ ਕੇ ਕਿਹਾ ਵੀ ਫਲੋਰੀਡਾ ਗੋਜ਼ ਬਲੂ ਇਟਸ ਓਵਰ। ਸੋ ਬੇਸਿਕਲੀ ਫਲੋਰੀਡਾ ਦੇ ਉੱਤੇ ਉਹਨਾਂ ਨੇ ਦੋਨਾਂ ਹੀ ਕੈਂਡੀਡੇਟਸ ਦੀ ਨਜ਼ਰ ਜਿਹੜੀ ਆ ਉਹ ਟਿਕਾਈ ਹੋਈ ਆ ਵੀ ਜਿਸ ਪਾਸੇ ਵੀ ਫਲੋਰੀਡਾ ਦਾ ਝੁਕਾਵ ਹੋ ਗਿਆ ਤੇ ਉਹ ਕਿਤੇ ਨਾ ਕਿਤੇ ਜਿਹੜੇ ਆ ਉਹ ਰਾਸ਼ਟਰਪਤੀ ਬਣ ਜਾਣਗੇ। ਬਰੋਵਰਡ ਕਾਲਜ ਦੀ ਇੱਕ ਕੈਂਪਸ ਦੇ ਵਿੱਚ ਰੈਲੀ ਦੇ ਦੌਰਾਨ ਇੱਕ ਕਾਰ ਰੈਲੀ ਜਿਹੜੀ ਉੱਥੇ ਉਹਨਾਂ ਨੇ ਕੀਤੀ ਸੀਗੀ ਵੀ ਉਸ ਦੇ ਦੌਰਾਨ ਇਹ ਆਪਣੀ ਇਹ ਗੱਲ ਕਰ ਰਹੇ ਸੀਗੇ। ਉੱਧਰ ਨਾਰਥ ਕੈਰੋਲੀਨਾ ਦੇ ਵਿੱਚ ਇੱਕ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਵਿੱਚ ਜਾਣ ਵਾਲੇ 2 ਲੋਕ ਹੁਣ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਨੇ। 21 ਅਕਤੂਬਰ ਨੂੰ ਜਿਹੜਾ ਗੈਸਟੋਨੀਆ ਨਾਰਥ ਕੈਰੋਲੀਨਾ ਦੇ ਵਿੱਚ ਇਹਨਾਂ ਨੇ ਜਿਹੜੀ ਰੈਲੀ ਆ ਉਸ ਨੂੰ ਅਟੈਂਡ ਕੀਤਾ ਸੀ। ਉੱਥੋਂ ਦੇ ਕਾਊਂਟੀ ਹੈਲਥ ਡਿਪਾਰਟਮੈਂਟ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅਗਲੀ ਖਬਰ ਜਿਹੜੀ ਆ ਰਹੀ ਆ, ਕਈ ਵਾਰੀ ਅਖਬਾਰਾਂ ਵੀ ਦੇਖੋ ਇੱਦਾਂ ਖਬਰਾਂ ਲਾਉਂਦੀਆਂ ਆ, ਕਹਿੰਦੇ ਵੀ ਜਿਹੜੇ ਸਿੱਖ ਹੈਗੇ ਆ ਉਹ ਹੁਣ ਬਹੁਤ ਵੱਡੀ ਗਿਣਤੀ 'ਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸਪੋਰਟ ਕਰ ਰਹੇ ਆ। ਉਹਦਾ ਰੀਜ਼ਨ ਕਹਿੰਦੇ ਇਹ ਆ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਤੇ ਉਹਦੀ ਜਿਹੜੀ ਮੋਦੀ ਦੇ ਨਾਲ ਬਹੁਤ ਮਿੱਤਰਤਾ ਆ, ਤੇ ਜਿਹੜੇ ਸਿੱਖ ਆ ਉਹ ਇਸ ਕਰਕੇ ਬਹੁਤ ਸਪੋਰਟ ਕਰ ਰਹੇ ਆ ਵੀ ਮੋਦੀ ਦਾ ਜਿਹੜਾ ਟਰੰਪ ਆ ਉਹ ਮਿੱਤਰ ਹੈਗਾ। ਇਹ ਜਿਹੜੇ ਆ ਦਰਸ਼ਨ ਸਿੰਘ ਧਾਲੀਵਾਲ ਮਿਲਵਾਕੀ ਤੋਂ ਬਹੁਤ ਵੱਡੇ ਇਹ ਬਿਜ਼ਨਸਮੈਨ ਆ, ਗੈਸ ਸਟੇਸ਼ਨਾਂ ਦੇ ਮਾਲਕ ਆ, ਉਹਨਾਂ ਨੇ ਇੰਡੀਆ ਦੀ ਅਖਬਾਰ ਜਿਹੜੀ ਟ੍ਰਿਬਿਊਨ ਆ ਉਹਨੂੰ ਇੰਟਰਵਿਊ ਦਿੰਦੇ ਹੋਏ ਕਿਹਾ, ਕਹਿੰਦੇ ਵੀ ਜਿਹੜੀ ਕਮਲਾ ਹੈਰਿਸ ਆ ਉਹ ਐਂਟੀ ਇੰਡੀਆ ਹੈਗੀ ਆ ਤੇ ਉਹਨੂੰ ਲੋਕ ਪਸੰਦ ਨਹੀਂ ਕਰਦੇ ਹੈਗੇ। ਇਸ ਕਰਕੇ ਕਹਿੰਦੇ ਮਿਡ ਵੈਸਟ ਦੇ ਵਿੱਚ ਜਿੰਨੇ ਵੀ ਸਿੱਖ ਰਹਿੰਦੇ ਆ, ਜਿਹੜੀਆਂ ਇਹ ਖਾਸ ਕਰਕੇ ਉਹ ਸਟੇਟਸ ਹੈਗੀਆਂ ਆ ਜਿੱਥੇ ਪੂਰਾ ਫਸਵੀਂ ਟੱਕਰ ਹੈਗੀ, ਮਿਸ਼ੀਗਨ, ਵਿਸਕੌਨਸਨ, ਫਲੋਰੀਡਾ ਤੇ ਪੈਂਸਿਲਵੇਨੀਆ, ਉੱਥੇ ਦੇ ਸਿੱਖ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਸਪੋਰਟ ਕਰਨਗੇ। ਇਸੇ ਤਰ੍ਹਾਂ ਹੋਰ ਵੀ 1-2 ਸਿੱਖਾਂ ਨੇ ਕਿਹਾ, ਪਰ ਮੈਨੂੰ ਲੱਗਦਾ ਨਹੀਂ ਅੱਜ ਦੀ ਡੇਟ 'ਚ ਕੋਈ ਜਿਹੜਾ ਸਿੱਖ ਹੈਗਾ ਆ ਉਹ ਮੋਦੀ ਦੀ ਸਪੋਰਟ ਕਰਦਾ ਹੋਵੇ। ਖਾਸ ਕਰਕੇ ਹਾਂ ਟਰੰਪ ਦੀ ਸਪੋਰਟ ਹੋ ਸਕਦੀ ਆ ਸੈਪਰੇਟ, ਪਰ ਇਸ ਇਸ਼ੂ ਦੇ ਉੱਤੇ ਵੀ ਜੀ ਇਹ ਦੋਨੋਂ ਦੋਸਤ ਹੈਗੇ ਆ,
ਮੈਨੂੰ ਨਹੀਂ ਲੱਗਦਾ ਉਸ ਇਸ਼ੂ ਦੇ ਉੱਤੇ ਕੋਈ ਵੋਟ ਪ੍ਰੈਜ਼ੀਡੈਂਟ ਟਰੰਪ ਇਹ ਨੂੰ ਇਹ ਪਾਊ। ਕਾਫੀ ਇੱਕ ਕੰਟਰਾਡਿਕਟਰੀ ਜਿਹੜੀ ਇਦਾਂ ਲੱਗਦਾ ਹੈ ਵੀ ਗੱਲ ਜਿਹੜੀ ਉਹ ਬਣਦੀ ਆ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਵੀ ਦੋਨਾਂ ਦਾ ਕੰਮ ਕਰਨ ਦਾ ਵਰਤਾਰਾ ਇੱਕੋ ਜਿਹਾ ਆ ਦੋਨਾਂ ਹੀ ਲੀਡਰਾਂ ਦਾ, ਸੋ ਉਹ ਜਿਹੜਾ ਇੱਕ ਕਾਰਨ ਹੋ ਸਕਦਾ ਆ। ਪਰ ਇਹ ਕਾਫੀ ਭੰਬਲ ਭੂਸਾ ਜੇ ਲੋਕਾਂ ਨੂੰ ਕਾਫੀ ਇਸ ਦੇ ਵਿੱਚ ਸਮਝ ਦੀ ਜ਼ਰੂਰਤ ਹੈਗੀ ਆ ਵੀ ਕੀ ਕਾਰਨ ਆ ਵੀ ਜਿਹੜੇ ਸਿੱਖ ਸਪੋਰਟ ਕਰ ਰਹੇ ਆ ਉਹ ਟਰੰਪ ਦੀ ਕਿਉਂ ਕਰ ਰਹੇ ਆ ਤੇ ਜਿਹੜੇ ਬਾਈਡਨ ਦੀ ਸਪੋਰਟ ਕਰ ਰਹੇ ਆ ਉਹ ਕਿਉਂ ਕਰ ਰਹੇ ਆ। ਆਈ ਥਿੰਕ ਇੰਡੀਆ ਦੇ ਨਾਲ ਉਸ ਦਾ ਕੋਈ ਲੈਣ ਦੇਣ ਨਹੀਂ ਹੈਗਾ। ਅਮਰੀਕਨ ਪਾਲਿਸੀਜ਼ ਤੇ ਅਮਰੀਕਨ ਪੋਲੀਟਿਕਸ ਨੂੰ ਲੈ ਕੇ ਜ਼ਰੂਰ ਆਪੋ ਆਪਣੇ ਜਿਹੜੇ ਧੜੇ ਦੀ ਜਿਹੜੀ ਸਪੋਰਟ ਆ ਉਹ ਜ਼ਰੂਰ ਕਰ ਰਹੇ ਹੋਣਗੇ। ਇੰਡੀਆ ਦਾ ਮੇਰੇ ਹਿਸਾਬ ਦੇ ਨਾਲ ਜਿੰਨਾ ਕੁ ਆਪਾਂ ਜਾਣਦੇ ਹਾਂ, ਜਿੰਨਾ ਕੁ ਲੋਕਾਂ ਦੇ ਨਾਲ ਆਪਣੀ ਗੱਲਬਾਤ ਆ, ਉਸ ਦਾ ਇਸ ਦੇ ਨਾਲ ਕੋਈ ਵੀ ਜਿਹੜਾ ਡਾਇਰੈਕਟ ਸੰਬੰਧ ਜਿਹੜਾ ਉਹ ਨਹੀਂ ਲੱਗਦਾ ਹੈਗਾ। ਅਗਲੀ ਮੈਨੂੰ ਜਿਹੜੀ ਲੱਗਦਾ ਤੁਸੀਂ ਭੁੱਲ ਗਏ ਹੋਣੇ ਆ ਵੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦਬਕਾ ਮਾਰਿਆ ਸੀ ਵੀ ਜਿਹੜੀ ਕਨੈਣ ਆ ਉਹ ਭੇਜੋ ਛੇਤੀ ਤੋਂ ਛੇਤੀ, ਤੇ ਦੂਜੇ ਦਿਨ ਇਹ ਜਿਹੜੀ ਆ ਫਿਰ ਇੰਡੀਆ ਵਾਲਿਆਂ ਨੇ ਓਕੇ ਕਰਤੀ ਸੀ। ਸੋ ਇਹ ਮੈਨੂੰ ਲੱਗਦਾ ਮਿੱਤਰਤਾ ਵਾਲਾ ਤਾਂ ਕੰਮ ਨਹੀਂ ਲੱਗਦਾ ਮੈਨੂੰ। ਤੇ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੇਸਬੁੱਕ ਨੇ ਆਪਣੇ US ਤੇ ਕੈਨੇਡਾ ਦੇ ਯੂਜ਼ਰਸ ਦੀ ਜਿਹੜੀ ਆ ਰਹੀ ਗਿਰਾਵਟ ਆ ਉਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਜਤਾਈ ਆ। ਇੱਕ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਆ। ਪਿਛਲੇ ਕਈ ਮਹੀਨਿਆਂ ਤੋਂ ਆਪਾਂ ਦੇਖ ਰਹੇ ਸੀ, ਕਾਫੀ ਚਿਰ ਤੋਂ ਹੀ ਹੁਣ ਇਹ ਗੱਲ ਚੱਲ ਰਹੀ ਆ ਵੀ ਫੇਸਬੁੱਕ ਦਾ ਬਾਈਕਾਟ ਜਿਹੜਾ ਉਹ ਕਰਨਾ ਆ। ਅਤੇ ਕਹਿੰਦੇ USA ਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ਰ ਬੇਸ ਆ 196 ਮਿਲੀਅਨ ਡੇਲੀ ਐਕਟਿਵ ਯੂਜ਼ਰਸ ਤੋਂ ਜਿਹੜਾ ਆ ਉਹ ਉੱਥੇ ਪਹੁੰਚ ਗਿਆ ਆ। ਇੱਕ ਟਾਈਮ ਦੇ ਉੱਤੇ 198 ਮਿਲੀਅਨ ਸੀਗਾ। ਸੋ 2 ਮਿਲੀਅਨ ਐਵਰੀ ਡੇ ਦੇ ਜਿਹੜੇ ਯੂਜ਼ਰ ਆ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਉਹ ਘਟੇ ਹੈਗੇ ਆ। ਸੋ ਇਹ ਜਿਹੜੀ ਉਹ ਚੱਲ ਰਹੀ ਆ ਸਟਾਪ ਹੇਟ ਫਾਰ ਪ੍ਰੋਫਿਟ ਜਿਹੜੇ ਆ ਇੱਕ ਇਸ ਤਰੀਕੇ ਦੀ ਜਿਹੜੇ ਇੱਕ ਪਲੇਟਫਾਰਮ ਜਿਹਾ ਜਿਹੜਾ ਬਣਿਆ ਸੀ ਇਹਨਾਂ ਨੇ ਜਿਹੜਾ ਇਸ ਦਾ ਬਾਈਕਾਟ ਉਹ ਕੀਤਾ ਸੀਗਾ। ਸੋ ਓਵਰਆਲ ਜਿਹੜਾ ਜ਼ਰੂਰ ਹਰਜੋਤ ਸਿੰਘ ਜੀ ਇਹਨਾਂ ਨੂੰ ਫਰਕ ਆ ਇਸ ਦੇ ਬਾਬਤ ਇਹ ਪਿਆ ਹੈਗਾ ਆ। ਸਰੋਤੇ ਨੂੰ ਯਾਦ ਹੋਊਗਾ ਵੀ ਕਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੁਝ ਮੁਸਲਮਾਨ ਕੰਟਰੀਆਂ ਦੇ ਲੋਕਾਂ ਨੂੰ ਆਉਣ ਦੇ ਉੱਤੇ ਬੈਨ ਲਾਇਆ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਵੈਟਿੰਗ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ, ਵੀ ਪੂਰੀ ਤਰ੍ਹਾਂ ਚੈੱਕ ਹੋਣਾ ਚਾਹੀਦਾ ਤਾਂ ਕਿ ਕੋਈ ਟੈਰਰਿਜ਼ਮ ਐਕਟੀਵਿਟੀ ਨਾ ਹੋਵੇ। ਉਸ ਟਾਈਮ ਤੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਸੀ ਵੀ ਦੇਖੋ ਜੀ ਅਮਰੀਕਾ ਦਾ ਪ੍ਰੈਜ਼ੀਡੈਂਟ ਇਹ ਕਿਉਂ ਇਦਾਂ ਦੀ ਗੱਲ ਕਰ ਰਿਹਾ ਹੈਗਾ। ਅੱਜ ਮਲੇਸ਼ੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਸਲਮਾਨ ਆ, ਉਸ ਨੇ ਦੇਖੋ ਵੀ ਫਰਾਂਸ ਦੇ ਵਿੱਚ 3 ਜਾਣਿਆਂ ਦਾ ਗਲਾ ਵੱਢ ਦਿੱਤਾ ਗਿਆ ਜਿਹੜੇ ਮੁਸਲਮਾਨ ਸੀ ਉਹਨਾਂ ਵੱਲੋਂ। ਤੇ ਉਸ ਤੋਂ ਬਾਅਦ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਨੇ ਆਪਣਾ ਜਿਹੜਾ ਟਵਿੱਟਰ ਆ ਉਹਦੇ ਉੱਤੇ ਮੈਸੇਜ ਕੀਤਾ ਵੀ ਜਿੰਨੇ ਵੀ ਮੁਸਲਮਾਨ ਆ ਉਹਨਾਂ ਨੂੰ ਹੱਕ ਆ ਮਿਲੀਅਨਸ ਆਫ ਫ੍ਰੈਂਚ ਪੀਪਲ ਨੂੰ ਮਾਰਨ ਦਾ। ਸੋ ਇਹ ਦੇਖੋ ਉਹ ਤੋਂ ਬਾਅਦ ਫਿਰ ਟਵਿੱਟਰ ਨੇ ਕਹਿੰਦੇ ਉਹਦੇ ਤੇ ਐਕਸ਼ਨ ਵੀ ਲਿਆ ਹੈਗਾ। 1.3 ਮਿਲੀਅਨ ਡਾਲਰ ਦੇ ਕਰੀਬ ਜਿਹੜੇ ਫੋਲੋਅਰਸ ਹੈਗੇ ਆ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਹਾਥੀਰ ਮੁਹੰਮਦ ਦੇ। ਜੀ ਦੇਖੋ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਹੋ ਰਹੀਆਂ, ਇੱਦਾਂ ਦੇ ਲੋਕ ਜਿਹੜੇ ਕਰ ਰਹੇ ਨੇ, ਅਤੇ ਉਦੋਂ ਹੈਰਾਨੀ ਹੁੰਦੀ ਹੈ ਜਦੋਂ ਕੋਈ ਸਟੇਟ ਦੇ ਕੰਟਰੀ ਦੇ ਜਿਹੜੇ ਲੀਡਰਸ ਆ ਇੱਦਾਂ ਦੀ ਗੱਲ ਜਿਹੜੀ ਉਹ ਕਰਦੇ ਹੈਗੇ ਨੇ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, ਸੈਨੇਟਰ ਮਾਰੀਆ ਕੈਂਟਵਿਲ ਉਹਨਾਂ ਦੇ ਦੁਆਰਾ ਇੱਕ ਰਿਪੋਰਟ ਜਿਹੜੀ ਰਿਲੀਜ਼ ਕੀਤੀ ਗਈ ਆ। ਉਹਨਾਂ ਨੇ ਜਿਹੜਾ ਗੂਗਲ ਅਤੇ ਫੇਸਬੁੱਕ ਆ ਉਹਨਾਂ ਦੀ ਕਾਫੀ ਜਿਹੜੀ ਆ ਉਹ ਤਾੜਨਾ ਜਿਹੜੀ ਉਹ ਲਾਈ ਆ। ਉਹ ਕਹਿੰਦੇ ਵੀ ਇਹ ਬੜੇ ਡਿਸੈਪਟਿਵ ਨੇ, ਧੋਖੇ 'ਚ ਰੱਖਦੇ ਨੇ, ਇਹਨਾਂ ਦੀਆਂ ਪ੍ਰੈਕਟਿਸਿਸ ਬੜੀਆਂ ਅਬਿਊਜ਼ਿਵ ਨੇ, ਅਤੇ ਇਹ ਅਨਫੇਅਰਲੀ ਜਿਹੜੇ ਆ ਇਹ ਜਿਹੜੇ ਟੈਕ ਜਾਇੰਟਸ ਨੇ ਲੋਕਲ ਨਿਊਜ਼ ਆਊਟਲੈਟ ਆ ਉਹਨਾਂ ਨੂੰ ਸਫੋਕੇਟ ਜਿਹੜਾ ਉਹ ਕਰ ਰਹੇ ਆ। ਫਿਰ ਗੂਗਲ ਦੇ ਬਾਰੇ ਤਾਂ ਇਹ ਹਰਜੋਤ ਸਿੰਘ ਜੀ ਸੁਣਨ ਦੇ ਵਿੱਚ ਆਇਆ ਸੀ, ਇਹ ਕਹਿੰਦੇ $1 ਬਿਲੀਅਨ ਹੁਣ ਲੋਕਲ ਨਿਊਜ਼ ਵਾਲੇ ਜਾਂ ਨਿਊਜ਼ ਵਾਲਿਆਂ ਦੇ ਨਾਲ ਉਹਨਾਂ ਨੂੰ ਇਹ ਵੰਡਣਗੇ। ਬੇਸਿਕਲੀ ਚਾਹੁੰਦੇ ਇਹ ਨੇ ਵੀ ਜਿੰਨੀਆਂ ਵੀ ਖਬਰਾਂ ਆ ਜੋ ਕੁਛ ਵੀ ਆ ਸਾਡੇ ਥਰੂ ਹੀ ਜਿਹੜੀਆਂ ਆ ਉਹ ਵੰਡੀਆਂ ਜਾਇਆ ਕਰਨ, ਸਾਡੇ ਕੋਲ ਹੀ ਜਿਹੜੇ ਆਉਣ ਲੋਕੀ ਜਿਹੜੇ ਆ ਲੋਕਲ ਆਪਣੀਆਂ ਆਊਟਲੈਟਸ ਆ ਨਿਊਜ਼ ਦਾ ਉਹਨਾਂ ਦੀ ਜਿਹੜੀ ਆ ਉਹ ਫਿਕਰ ਨਾ ਕਰਨ। ਸੋ ਆਲਰੇਡੀ ਇੱਕ ਐਂਟੀ ਟਰਸਟ ਲਾ ਸੂਟ ਇਹਨਾਂ ਦੇ ਖਿਲਾਫ ਜਿਹੜਾ ਉਹ ਚੱਲ ਰਿਹਾ ਹੈਗਾ ਆ। ਇਹ ਜਿਹੜੀਆਂ ਕੰਪਨੀਆਂ ਨੇ ਇਸ ਟਾਈਮ ਬਿਗਸਟ ਡਿਜੀਟਲ ਐਡਵਰਟਾਈਜ਼ਿੰਗ ਮਾਰਕੀਟ ਨੂੰ ਜਿਹੜਾ ਉਹ ਮੇਨ ਕਹਿ ਲਓ ਵੀ ਉਹਦਾ ਸ਼ੇਅਰ ਆ, ਮਾਰਕੀਟ ਸ਼ੇਅਰ ਆ, ਉਹ ਸਾਂਭੀ ਬੈਠੀਆਂ ਨੇ। ਦੂਜਿਆਂ ਨੂੰ ਜਿਹੜਾ ਉਹ ਬਿਲਕੁਲ ਵੀ ਮੌਕਾ ਨਹੀਂ ਮਿਲ ਰਿਹਾ। ਇਸੇ ਦੇ ਕਰਕੇ ਜਿਹੜੇ ਆ ਇਹ ਜਿਹੜੀਆਂ ਛੋਟੀਆਂ ਕਹਿ ਲਓ ਵੀ ਨਿਊਜ਼ ਏਜੰਸੀਜ਼ ਆ ਜਾਂ ਛੋਟੀਆਂ ਨਿਊਜ਼ ਵਾਲੇ ਆਊਟਲੈਟਸ ਆ ਉਹ ਘੁੱਟ ਕੇ ਮਰ ਰਹੇ ਨੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਵਾਲਮਾਰਟ ਤੋਂ ਆ ਰਹੀ ਹੈ। ਵਾਲਮਾਰਟ ਨੇ ਅੱਜ ਅਨਾਊਂਸ ਕਰ ਦਿੱਤਾ, ਕਹਿੰਦੇ ਵੀ ਉਹ ਆਪਣੀਆਂ ਗਨਸ ਤੇ ਹੋਰ ਜਿਹੜਾ ਐਮੂਨੀਸ਼ਨ ਦਾ ਸਮਾਨ ਹੈਗਾ ਆ
ਉਹ ਸੇਲਜ਼ ਫਲੋਰ ਤੋਂ ਚੱਕ ਲੈਣਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ 2-3 ਦਿਨਾਂ ਦੇ ਵਿੱਚ ਸਿਵਲ ਅਨਰੈਸਟ ਬਹੁਤ ਜ਼ਿਆਦਾ ਹੋਇਆ ਸੀ ਫਿਲਡੈਲਫੀਆ ਦੇ ਵਿੱਚ, ਜਿੱਥੇ ਕਿ ਇੱਕ ਕਾਲੇ ਮੂਲ ਦੇ ਨੌਜਵਾਨ ਨੂੰ ਵਾਲਟਰ ਵੈਲਸ ਨੂੰ ਜਿਹੜਾ ਆ ਗੋਲੀਆਂ ਮਾਰੀਆਂ ਗਈਆਂ ਸੀਆਂ ਤੇ ਉਹ ਤੋਂ ਬਾਅਦ ਉਹਦੀ ਜਿਹੜੀ ਆ ਮੌਤ ਹੋ ਗਈ ਸੀ। ਈਵਨ ਦੋ ਉਸਨੇ ਉਸ ਟਾਈਮ ਦੇ ਉੱਤੇ ਆਪਣੇ ਹੱਥ 'ਚ ਚਾਕੂ ਫੜਿਆ ਹੋਇਆ ਸੀ। ਸੋ ਵਾਲਮਾਰਟ ਨੇ ਇਹ ਕਿਹਾ ਵੀ ਅਸੀਂ ਆਪਣਾ ਸਮਾਨ ਤਾਂ ਜ਼ਰੂਰ ਸੈੱਲ ਕਰਾਂਗੇ ਫਾਇਰ ਆਰਮਸ ਦਾ, ਪਰ ਹੁਣ ਫਲੋਰਸ ਦੇ ਉੱਤੇ ਨਹੀਂ ਹੋਊਗਾ, ਕਿਉਂਕਿ ਜਦੋਂ ਲੁੱਟਮਾਰ ਹੁੰਦੀ ਆ ਤੇ ਸਭ ਤੋਂ ਪਹਿਲਾਂ ਜਿਹੜੇ ਹਥਿਆਰ ਆ ਉਹ ਉਹਨਾਂ ਨੂੰ ਚੱਕ ਕੇ ਲਿਜਾਂਦੇ ਆ। ਸੋ ਇਸ ਕਰਕੇ ਉਹ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੋਕ ਲਾ ਕੇ ਜਾਂ ਲੁਕੋ ਕੇ ਰੱਖਣਗੇ। ਸੈਂਪਲ ਜਿਹੜੇ ਸਾਹਮਣੇ ਜਿਸ ਤਰ੍ਹਾਂ ਦਿਸਦੇ ਹੁੰਦੇ ਉਸ ਤਰ੍ਹਾਂ ਨਹੀਂ ਰੱਖਣਗੇ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਇਹਦੇ ਪ੍ਰੋਗਰਾਮ ਦਾ ਸਮਾਪਤ ਆ। ਪਿਛਲੇ 3 ਦਿਨਾਂ ਦੇ ਲਗਾਤਾਰ ਮਾਰਕੀਟ ਡਿੱਗਣ ਤੋਂ ਬਾਅਦ ਦੇ ਵਿੱਚ ਅੱਜ ਥੋੜ੍ਹੀ ਜਿਹੀ ਮਾਰਕੀਟ ਦੇ ਵਿੱਚ ਸਾਹ ਆਇਆ ਆ। ਅੱਜ ਡਾਓ ਜੋਨਸ ਆ 139 ਪੁਆਇੰਟ ਉਛਲਿਆ ਆ, ਤਾਂ ਨੂੰ ਗਿਆ ਆ 26,660 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 180 ਪੁਆਇੰਟਾਂ ਦਾ ਵਾਧਾ ਹੋਇਆ, 11,185 ਦੇ ਉੱਤੇ ਕਲੋਜ਼ ਹੋਇਆ। S&P ਦੇ ਵਿੱਚ 39 ਪੁਆਇੰਟ ਵਧੇ, 3,310 ਦੇ ਉੱਤੇ ਇਹ ਕਲੋਜ਼ ਹੋਇਆ ਆ। ਸੋਨੇ ਦੀ ਕੀਮਤ $1,866 ਪ੍ਰਤੀ ਆਉਂਸ ਰਹੀ ਆ। ਇੱਕ US ਡਾਲਰ ਦੀ ਕੀਮਤ ਜੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਡਾਲਰ ਦੇ ਬਰਾਬਰ ਦੇਖਦੇ ਜਾਈਏ, $1.33 ਰਹੀ ਆ। ਤੇ ਦੂਸਰੇ ਪਾਸੇ ਜਿਹੜਾ ਰੁਪਈਆ ਆ ਉਹ ਬਹੁਤ ਬੁਰੀ ਤਰ੍ਹਾਂ ਡਿੱਗਿਆ ਹੈਗਾ। ਰੁਪਈਏ ਦੀ ਕੀਮਤ ਅੱਜ ਇੱਕ US ਡਾਲਰ ਦੇ ਬਰਾਬਰ $74.28 ਰਹੀ ਆ। ਜੇ ਅਕਤੂਬਰ ਮਹੀਨੇ 'ਚ ਦੇਖੀਏ, ਪਹਿਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਰੁਪਈਏ ਦੀ ਕੀਮਤ ਸਭ ਤੋਂ ਜਿਹੜੀ ਆ ਇਹ ਹੁਣ ਡਿੱਗੀ ਹੈਗੀ ਆ। ਸ਼ੁਰੂ ਦੇ ਵਿੱਚ $73 ਦੇ ਕਰੀਬ ਸੀ $1 ਦੇ, ਹੁਣ $74.28 ਹੋ ਗਿਆ ਹੈਗਾ। ਸੋ ਅਮਰੀਕਨ ਡਾਲਰ ਦੀ ਜਿਹੜੀ ਕੀਮਤ ਆ ਉਹ ਵਧੀ ਆ ਤੇ ਇੰਡੀਅਨ ਦੀ ਜਿਹੜੀ ਆ ਉਹ ਘਟੀ ਹੈਗੀ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।